ਜੀ, ਜੀ। ਯੂਕੇ ਦੇ ਵਿੱਚ ਨਵੇਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਦੌੜ ਆ ਉਹ ਅਖੀਰਲੇ ਆਪਣੇ ਪੜਾਵਾਂ ਵੱਲ ਨੂੰ ਲਗਾਤਾਰ ਵੱਧ ਰਹੀ ਆ। 5 ਸਤੰਬਰ ਤੱਕ ਕਹਿੰਦੇ ਆ ਵੀ ਨਵਾਂ ਜਿਹੜਾ ਪ੍ਰਧਾਨ ਮੰਤਰੀ ਉਹ ਉਹਨਾਂ ਨੂੰ ਮਿਲ ਜਾਵੇਗਾ। ਇਸ ਮੌਕੇ ਲਿਜ਼ ਟਰੱਸ ਤੇ ਰਿਸ਼ੀ ਸੁਨਾਕ ਉਹ ਕਹਿੰਦੇ ਵੀ ਪਹੁੰਚ ਚੁੱਕੇ ਆ ਫਾਈਨਲ ਰਾਊਂਡ ਦੇ ਵੱਲ ਨੂੰ। ਤੇ ਕਹਿੰਦੇ ਆ ਵੀ ਇਹਨਾਂ ਦੇ ਵਿੱਚੋਂ ਜਿਹੜਾ ਜਿੱਤੂਗਾ ਉਹ ਨਵਾਂ ਯੂਕੇ ਦਾ ਪ੍ਰਾਈਮ ਮਿਨਿਸਟਰ ਬਣੇਗਾ। ਪੈਨੀ ਮਰਡੌਂਟ ਬੁੱਧਵਾਰ ਨੂੰ ਜਿਹੜੀ ਕਹਿੰਦੇ ਆ ਵੀ ਉਹ ਅੱਜ ਰੇਸ ਚੋਂ ਬਾਹਰ ਜਿਹੜੀ ਉਹ ਹੋ ਗਈ। ਤੇ ਕਹਿੰਦੇ ਆ ਵੀ ਘੱਟੋ ਘੱਟ ਜਿਹੜੀ ਉਹਨਾਂ ਨੂੰ ਵੋਟਿੰਗ ਚਾਹੀਦੀ ਹੁੰਦੀ ਹੈ, ਨੰਬਰ ਚਾਹੀਦੇ ਹੁੰਦੇ ਆ, ਉਸ ਦੇ ਵਿੱਚ ਅੱਗੇ ਨਹੀਂ ਵੱਧ ਸਕੀ। ਸੋ ਕੰਜ਼ਰਵੇਟਿਵ ਮੈਂਬਰਸ ਆਪਸ ਦੇ ਵਿੱਚ ਵੋਟ ਪਾ ਰਹੇ ਆ ਆਪਣੇ ਪਾਰਲੀਮੈਂਟ ਦੇ ਜਿਹੜੇ ਨਵੇਂ ਮੈਂਬਰ ਆ ਉਸ ਨੂੰ ਜਿਹੜਾ ਉਹ ਬਣਾਉਣ ਦੇ ਲਈ ਵੀ ਨਵਾਂ ਪ੍ਰਾਈਮ ਮਿਨਿਸਟਰ ਜਿਹੜਾ ਉਹ ਕੌਣ ਹੋਵੇਗਾ। ਸੋ ਜਿਹੜੀ ਫਾਈਨਲ ਵੋਟ ਤੇ ਜਿਹੜੇ ਰਿਜ਼ਲਟ ਆ ਕਹਿੰਦੇ 5 ਸਤੰਬਰ ਤੱਕ ਆਉਣ ਦੇ ਜਿਹੜੇ ਆਸਾਰ ਹੈਗੇ ਨੇ। ਜਿਹੜਾ ਰਿਸ਼ੀ ਸੁਨਾਕ ਆ ਜਿਹੜਾ ਸਾਬਕਾ ਫਾਈਨੈਂਸ ਮਿਨਿਸਟਰ ਆ ਤੇ ਉਧਰ ਜਿਹੜੀ ਫੋਰਨ ਸੈਕਟਰੀ ਟਰੱਸ ਆ ਇਹਨਾਂ ਦੇ ਦਰਮਿਆਨ ਕਾਫੀ ਫਸਵਾਂ ਮੁਕਾਬਲਾ ਹੋਵੇਗਾ। ਪਿਛਲੇ ਰਾਊਂਡ ਦੇ ਵਿੱਚ ਜਿਹੜੇ ਤਿੰਨ ਤਰਫਾ ਮੁਕਾਬਲੇ ਦੇ ਵਿੱਚ ਜਿਹੜੀ ਟ੍ਰੇਡ ਮਿਨਿਸਟਰ ਸੀਗੀ ਮਰਡੌਂਟ ਉਹ ਪਿੱਛੇ ਰਹਿ ਗਈ, ਸਿਰਫ 105 ਵੋਟਾਂ ਹੀ ਹਾਸਲ ਕਰੀ। ਦੂਜੇ ਤੇ ਟਰੱਸ ਜਿਹੜੀ ਸੈਕਟਰੀ ਟਰੱਸ ਆ ਉਹ ਆਈ 113 ਵੋਟਾਂ ਨਾਲ। ਤੇ ਲੀਡ ਜਿਹੜਾ ਆ ਸੁਨਾਕ ਨੇ ਕੀਤਾ, ਰਿਸ਼ੀ ਸੁਨਾਕ ਨੇ ਕੀਤਾ 137 ਵੋਟਾਂ ਦੇ ਨਾਲ। ਹੁਣ ਇਹਨਾਂ ਦੋਨਾਂ ਦੇ ਦਰਮਿਆਨ ਜਿਹੜਾ ਆ ਉਹ ਲਾਸਟ ਮੌਕਾ ਜਿਹੜਾ ਮੁਕਾਬਲਾ ਜਿਹੜਾ ਉਹ ਹੋਣ ਵਾਲਾ ਆ। ਸੋ ਨਵੇਂ ਕੰਜ਼ਰਵੇਟਿਵ ਪਾਰਟੀ ਦੇ ਚੀਫ ਦੇ ਵਜੋਂ ਤੇ ਪ੍ਰਾਈਮ ਮਿਨਿਸਟਰ ਦੇ ਵਜੋਂ ਜਿਹੜਾ ਆ ਉਹ ਜਿਹੜਾ ਮੌਕਾ ਜਿਹੜਾ ਉਹ ਦੇਖਿਆ ਜਾਊਗਾ। ਸੋ ਕਹਿੰਦੇ ਵੀ ਚਾਂਸ ਲੱਗ ਰਹੇ ਆ ਵੀ ਰਿਸ਼ੀ ਸੁਨਾਕ ਜਿਹੜਾ ਆ ਉਹ ਇਸ ਵਾਰ ਇੱਥੇ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਬਣ ਸਕਦਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਆ। ਸੋ ਕਹਿੰਦੇ ਵੀ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੈਂਬਰਸ ਆ ਉਹਨਾਂ ਜਿਹੜੇ ਕਿ 2 ਲੱਖ ਦੱਸੇ ਜਾਂਦੇ ਨੇ, ਟੋਟਲ ਪਾਪੂਲੇਸ਼ਨ ਦਾ 0.3% ਆ, ਉਹ ਹੁਣ ਆਪਣੇ ਫੇਵਰੇਟ ਕੈਂਡੀਡੇਟ ਦੇ ਉੱਤੇ ਡਿਸਾਈਡ ਕਰੂਗਾ ਵੀ ਅਗਲਾ ਪ੍ਰਧਾਨ ਮੰਤਰੀ ਸਾਨੂੰ ਜਿਹੜਾ ਉਹ ਕੌਣ ਮਿਲਣ ਵਾਲਾ ਹੈਗਾ ਆ। ਜੀ, ਸੋ ਬਿਲਕੁਲ ਜੇ ਥੋੜਾ ਜਿਹਾ ਰਿਸ਼ੀ ਸੁਨਾਕ ਦੀ ਗੱਲ ਦੱਸਦੀ ਜਾਈਏ, ਉਹਦਾ ਜਨਮ 12 ਮਈ 1980 ਨੂੰ ਹੋਇਆ। ਬ੍ਰਿਟਿਸ਼ ਪੋਲੀਟੀਸ਼ੀਅਨ ਆ। ਇਸ ਤੋਂ ਪਹਿਲਾਂ ਉਹ ਚਾਂਸਲਰ ਆਫ ਐਕਸਚੇਕਰ ਰਿਹਾ 2020 ਤੋਂ ਲੈ ਕੇ 2022 ਤੱਕ। ਉਹ ਤੋਂ ਬਾਅਦ ਚੀਫ ਸੈਕਟਰੀ ਟ੍ਰੇਜਰੀ ਰਿਹਾ 2019 ਤੋਂ 2022 ਤੱਕ। ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਬੜੇ ਲੰਬੇ ਸਮੇਂ ਤੋਂ। ਮੈਂਬਰ ਪਾਰਲੀਮੈਂਟ ਹੈਗਾ ਉੱਥੇ ਰਿਚਮੰਡ ਯਾਰਕ ਤੋਂ 2015 ਤੋਂ ਲੈ ਕੇ। ਸਾਊਥ ਐਂਪਟਨ ਦੇ ਵਿੱਚ ਜੰਮਿਆ। ਦੋਨੋਂ ਹੀ ਉਹਦੇ ਜੋ ਪੇਰੈਂਟਸ ਆ ਉਹ ਪੰਜਾਬੀ ਆ। ਸੋ ਰਿਸ਼ੀ ਸੁਨਾਕ ਇੱਕ ਪੰਜਾਬੀ ਹੈਗਾ ਤੇ ਐਜੂਕੇਟਡ ਹੋਇਆ ਵਿਨਚੈਸਟਰ ਕਾਲਜ ਦੇ ਵਿੱਚ। ਇਸ ਤੋਂ ਬਾਅਦ ਇਸਨੇ ਇੱਥੇ ਸਟੈਨਫੋਰਡ ਤੋਂ MBA ਵੀ ਕੀਤੀ ਹੈਗੀ, ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ, ਸਟੈਨਫੋਰਡ ਯੂਨੀਵਰਸਿਟੀ ਤੋਂ। ਫੁੱਲ ਬ੍ਰਾਈਟ ਸਕਾਲਰ ਤੇ ਜਦੋਂ ਪੜ੍ਹਦਾ ਸੀ ਉੱਥੇ ਉਹਨੂੰ ਉਹਦੀ ਆਪਣੀ ਵਾਈਫ, ਫਿਊਚਰ ਵਾਈਫ ਜੋ ਅਕਸ਼ਤਾ ਮੂਰਤੀ ਆ, ਜੋ NR ਨਾਰਾਇਣ ਮੂਰਤੀ ਆ, ਇੰਡੀਅਨ ਬਿਲੀਨੀਅਰ ਹੈਗਾ ਆ, ਇਨਫੋਸਿਸ ਦਾ ਫਾਊਂਡਰ, ਉਹਦੀ ਕੁੜੀ ਹੈਗੀ ਆ। ਉਹਦੇ ਨਾਲ ਵਿਆਹ ਹੋ ਗਿਆ ਤੇ ਕਾਫੀ ਬ੍ਰਾਈਟ ਉੱਥੇ ਦਾ ਪੋਲੀਟੀਸ਼ੀਅਨ ਹੈਗਾ ਆ। ਈਵਨ ਵਾਲ ਸਟਰੀਟ ਜਰਨਲ ਵੀ ਉਹਨਾਂ ਨੇ ਇਹ ਕਿਹਾ ਆ ਵੀ ਇਹਦੇ ਚਾਂਸ ਰਿਸ਼ੀ ਸੁਨਾਕ ਦੇ ਜ਼ਿਆਦੇ ਲੱਗਦੇ ਹੈਗੇ ਆ ਪ੍ਰਾਈਮ ਮਿਨਿਸਟਰ ਬਣਨ ਦੇ। ਸੋ ਦੇਖਦੇ ਆ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਪਤਾ ਚੱਲ ਜਾਊਗਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਕੌਣ ਬਣ ਜਾ ਰਿਹਾ। ਜੀ, ਟਿਊਜ਼ਡੇ ਨੂੰ ਇੱਕ ਉੱਥੋਂ ਦੀ ਜਿਹੜੀ YouGov ਆ ਉਹਨਾਂ ਦੇ ਪੋਲ ਜਿਹੜੀ ਹੋਈ ਕੰਜ਼ਰਵੇਟਿਵ ਪਾਰਟੀ ਮੈਂਬਰਸ ਦੀ, ਉਸ ਦੇ ਵਿੱਚ ਉਹਨਾਂ ਨੇ 2 ਤਰੀਕੇ ਦੀ ਜਿਹੜੀ ਪੋਲ ਕਰਾਈ। ਜਿਹੜਾ ਮਰਡੌਂਟ ਤੇ ਟਰੱਸ ਜਿਹੜੀ ਆ ਉਹਨਾਂ ਦੋਨਾਂ ਦੇ ਖਿਲਾਫ ਸੁਨਾਕ ਨੂੰ, ਉਹਨਾਂ ਦੋਨਾਂ ਹੀ ਜਿਹੜੀਆਂ ਆ ਜਿਹੜੀ ਹਰਜੋਤ ਸਿੰਘ ਜੀ ਪੋਲ ਦੇ ਵਿੱਚ ਟਰੱਸ ਤੇ ਮਰਡੌਂਟ ਜਿਹੜੀ ਉਹ ਜਿੱਤਦੀ ਉਹਨਾਂ ਨੇ ਦਿਖਾਈ ਹੈਗੀ ਹੈ। 35 ਦੇ ਮੁਕਾਬਲੇ 54 ਦੇ ਨਾਲ ਟਰੱਸ ਦੇ ਨਾਲ ਜੇ ਸਿੱਧਾ ਮੁਕਾਬਲਾ ਹੁੰਦਾ ਤੇ ਸੁਨਾਕ ਹਾਰਦਾ ਆ, ਤੇ ਮਰਡੌਂਟ ਦੇ ਨਾਲ ਜੇ ਹੁੰਦਾ ਤੇ ਉਹ 37 ਦੇ ਮੁਕਾਬਲੇ 51 ਦੇ ਨਾਲ ਉਹ ਜਿੱਤ ਜਾਣੀ ਸੀਗੀ। ਸੋ ਹੁਣ ਤਾਂ ਆਲਰੇਡੀ ਕਹਿ ਸਕਦੇ ਹਾਂ ਵੀ ਇਹਨਾਂ ਦੋਨਾਂ ਦੇ ਦਰਮਿਆਨ ਵੋਟਾਂ ਜਿਹੜੀਆਂ ਉਹ ਵੰਡੀਆਂ, ਇੱਕ ਨੂੰ 105 113 ਜਿਹੜੀਆਂ ਪਈਆਂ ਤੇ 137 ਜਿਹੜੀ ਸੁਨਾਕ ਨੂੰ ਪਈ। ਸੋ ਹੁਣ ਜਿਹੜੀ ਫਾਈਨਲ ਵੋਟ ਹੋਣੀ ਹੈ ਸੈਕਟਰੀ ਟਰੱਸ ਤੇ ਸਾਬਕਾ ਫਾਈਨੈਂਸ ਮਿਨਿਸਟਰ ਸੁਨਾਕ, ਉਹਨਾਂ ਦੇ ਦਰਮਿਆਨ ਦੇਖਦੇ ਹਾਂ ਕੀ ਬਣਦਾ ਹੈ। ਇਹ ਪਹਿਲਿਆਂ ਦੇ ਵਿੱਚੋਂ ਕੈਬਨਿਟ ਮਿਨਿਸਟਰਾਂ ਚੋਂ ਸੀ ਜਿਹਨੇ ਬੋਰਿਸ ਜੌਨਸਨ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ, ਸਰਕਾਰ ਦੇ ਵਿੱਚੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀਗਾ। ਸੋ ਹੁਣ ਦੇਖੋ
ਅਖੀਰ ਦੇ ਵਿੱਚ ਇਹ ਜਿੱਤਦਾ ਆ, ਹਾਰਦਾ ਆ, ਕੀ ਹੁੰਦਾ ਆ। ਪਰ ਜਿਹੜੇ ਬਰਤਾਨਵੀ ਲੋਕਾਂ ਨੂੰ ਜਲਦ ਹੀ ਇੱਕ ਨਵਾਂ ਪ੍ਰਧਾਨ ਮੰਤਰੀ ਆ ਉਹ ਮਿਲਣ ਵਾਲਾ ਆ। ਕੁਛ ਕੁ ਹੀ ਸਾਲਾਂ ਦੇ ਵਿੱਚ ਇਹਨਾਂ ਦਾ ਇਹ ਤੀਸਰਾ ਪ੍ਰਧਾਨ ਮੰਤਰੀ ਜਿਹੜਾ ਉਹਨਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ। ਥਰੇਸਾ ਮੇ ਸੀਗੀ, ਫਿਰ ਉਸ ਤੋਂ ਬਾਅਦ ਜੌਨਸਨ, ਤੇ ਹੁਣ ਆਈਦਰ ਟਰੱਸ ਤੇ ਜਾਂ ਫਿਰ ਸੁਨਾਕ, ਇਹਨਾਂ ਚੋਂ ਨਵਾਂ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਆ।